कि ठीक है, श्रोमणी गुरुद्वारा प्रबंधक कमेटी पंथ की सरमौर संस्था है, पर बाकी संस्थावां या बाकी संप्रदावां, बाकी जथेबंदियां, सिंह सभावां इस सरमौर संस्था ਦੀਆਂ ਬਾਹਾਂ ਨੇ। ਤੁਸੀਂ ਬਾਹਾਂ ਲੱਤਾਂ ਨੂੰ ਤੋੜ ਕੇ ਕਿਵੇਂ ਸਰਵਾਈਵ ਕਰ ਸਕਦੇ ਹੋ? ਕਿਵੇਂ ਅੱਗੇ ਵਧ ਸਕਦੇ ਹੋ? ਵਧ ਸਕਦੇ ਹੋ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਕੇਵਲ ਗੋਲਕਾਂ ਗਿਣਨੀਆਂ ਤੇ ਗੋਲਕਾਂ ਗਿਣ ਕੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਨਹੀਂ ਹੈ, ਬਿਜਲੀ ਦੇ ਬਿੱਲ ਭਰਨਾ ਨਹੀਂ ਹੈ, ਸੰਕਲਪ ਦੀ ਰਾਖੀ ਕਰਨਾ ਵੀ ਹੈ, ਸਿਧਾਂਤ ਦੀ ਰਾਖੀ ਕਰਨਾ ਵੀ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਥੇਦਾਰਾਂ ਨੂੰ ਗਲਤ ਢੰਗ ਨਾਲ ਅਹੁਦਿਆਂ ਤੋਂ ਹਟਾਇਆ ਗਿਆ ਤੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਮੌਕੇ ਸਿੱਖ ਮਰਿਆਦਾ ਦੀ ਉਲੰਘਣਾ ਕੀਤੀ ਗਈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜੋ ਪਰੰਪਰਾ ਦਾ ਕਾਨੂੰਨ ਹੋਇਆ ਹੈ ਉਸ ਨੂੰ ਦੇਖ ਕੇ ਸੁਣ ਕੇ ਚਿੰਤਤ ਹੈ। ਗਿਆਨੀ ਹਰਪ੍ਰੀਤ ਸਿੰਘ ਅੱਜ ਨਕੋਦਰ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ ਸਨ। ਇਸ ਦੌਰਾਨ ਬਾਗੀ ਧੜੇ ਦੇ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂ ਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ ਤੇ ਹੋਰ ਆਗੂ ਵੀ ਮੌਜੂਦ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਧਰਮ ਪ੍ਰਚਾਰ ਲਈ ਆਪਣੇ ਗ੍ਰਹਿ ਜ਼ਿਲ੍ਹੇ ਪਹੁੰਚੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਦੀ ਕਿਸੇ ਸਿੱਖ ਨਾਲ ਕੋਈ ਦੁਸ਼ਮਣੀ ਨਹੀਂ ਹੈ। ਜਿਸ ਵਿਅਕਤੀ ਨੂੰ ਉਹਨਾਂ ਦੀ ਥਾਂ ਜਥੇਦਾਰ ਦਾ ਚਾਰਜ ਦਿੱਤਾ ਗਿਆ ਹੈ ਉਹ ਵੀ ਸਿੱਖ ਹਨ, ਪਰ ਜਥੇਦਾਰਾਂ ਨੂੰ ਅਹੁਦਿਆਂ ਤੋਂ ਫਾਰਗ ਕਰਨ ਲਈ ਅਪਣਾਇਆ ਗਿਆ ਤਰੀਕਾ ਗਲਤ ਅਤੇ ਸਿੱਖਾਂ ਲਈ ਦੁਖਦਾਈ ਫੈਸਲਾ ਹੈ। ਮੈਂ ਮੀਡੀਆ ਦੇ ਵਿੱਚ ਵੀ ਕਿਹਾ ਹੈ ਕਿ ਸਾਡਾ ਕਿਸੇ ਵਿਅਕਤੀ ਨਾਲ ਕੋਈ ਵਿਰੋਧ ਨਹੀਂ ਹੈ। ਸਿੱਖ ਦਾ ਸਿੱਖ ਨਾਲ ਕਾਹਦਾ ਵਿਰੋਧ? ਭਾਈ ਕੁਲਦੀਪ ਸਿੰਘ ਸਿੱਖ ਨੇ, ਸਾਡਾ ਕੀ ਵਿਰੋਧ ਆ ਉਹਨਾਂ ਨਾਲ? ਕੋਈ ਵਿਰੋਧ ਨਹੀਂ। ਗੁਰੂ ਕੀ ਬਾਣੀ ਦਾ ਪ੍ਰਚਾਰ ਕਰਨ ਵਾਲੇ ਕੋਈ ਵਿਰੋਧ ਨਹੀਂ ਹੈ। ਵਿਰੋਧ ਕਰਦਾ ਹੈ, ਵਿਰੋਧ ਉਸ ਤਰੀਕੇ ਦਾ ਹੈ ਜਿਹਦੇ ਵਿੱਚ ਪਰੰਪਰਾ ਦੀਆਂ ਤਖਤੀਆਂ ਹੁੰਦੀਆਂ। ਸਾਬਕਾ ਜਥੇਦਾਰ ਨੇ ਕਿਹਾ ਕਿ ਉਹ ਗੁਰੂ ਘਰ ਦੇ ਰਾਖੇ ਹਨ, ਲੋਕਾਂ ਨੂੰ ਇਕਜੁੱਟ ਕਰਨ ਲਈ ਹਰ ਸ਼ਹਿਰ ਵਿੱਚ ਜਾਂਦੇ ਹਨ। ਉਹਨਾਂ ਕਿਹਾ ਕਿ ਅੱਜ ਲੋਕਾਂ ਨੂੰ ਇਹ ਸੰਦੇਸ਼ ਦੇਣ ਲਈ ਨਕੋਦਰ ਪਹੁੰਚੇ ਹਨ ਕਿ ਸਿੱਖ ਕੌਮ ਨੇ ਇਕਜੁੱਟ ਰਹਿਣਾ ਹੈ ਅਤੇ ਉਹਨਾਂ ਦਾ ਸੰਕਲਪ ਅਤੇ ਉਹਨਾਂ ਦੀ ਸ਼ਾਨ ਤਾਂ ਹੀ ਕਾਇਮ ਰਹੇਗੀ ਜਦੋਂ ਉਹ ਆਪਣੇ ਮਾਰਗ ਤੇ ਚੱਲਣਗੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਕਹਿੰਦੇ ਹਨ ਕਿ ਇਸ ਫੈਸਲੇ ਬਾਰੇ ਉਹਨਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ ਤਾਂ ਉਹ ਗਲਤ ਹੈ, ਕਿਉਂਕਿ ਮੰਨਣ ਸੀਨੀਅਰ ਅਤੇ ਸਥਾਪਿਤ ਨੇਤਾ ਹਨ। ਮੰਨਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਵਜੋਂ ਸੇਵਾ ਨਿਭਾ ਰਹੇ ਹਨ। ਇਹ ਪੋਸਟ ਇੱਕ ਵੱਡੀ ਜ਼ਿੰਮੇਵਾਰੀ ਹੈ। ਅਜਿਹੇ ਵਿੱਚ ਕਿਸੇ ਵੀ ਫੈਸਲੇ ਤੇ ਉਹਨਾਂ ਦੀ ਸਲਾਹ ਨਾ ਲੈਣਾ ਗਲਤ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਅਜਿਹੇ ਜ਼ਿੰਮੇਵਾਰ ਵਿਅਕਤੀ ਨੂੰ ਕੁਝ ਨਹੀਂ ਦੱਸਿਆ ਜਾਂਦਾ ਅਤੇ ਉਸ ਤੋਂ ਬਿਨਾਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇਸ ਦਾ ਮਤਲਬ ਹੈ ਕਿ ਮਾਮਲੇ ਵਿੱਚ ਕੁਝ ਗੜਬੜ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਮਜ਼ਬੂਤ ਹੋਵੇ। ਪੰਥ ਵੱਲੋਂ ਹੁਣ ਪ੍ਰਵਾਨਗੀ ਲੈਣ ਦੀ ਲੋੜ ਹੀ ਨਹੀਂ ਹੈ। ਪੰਥ ਦੀਆਂ ਸੰਸਥਾਵਾਂ, ਸਿੰਘ ਸਭਾਵਾਂ, ਜਥੇਬੰਦੀਆਂ, ਸੰਪਰਦਾਵਾਂ ਵੱਲੋਂ ਪ੍ਰਵਾਨਗੀ ਲੈਣ ਦੀ ਲੋੜ ਹੀ ਨਹੀਂ ਹੈ। ਉਹ ਹੀ ਕੰਮ ਚੱਲਦਾ ਤੇ ਜੇ ਪੰਥ ਨਾ ਬੋਲਿਆ ਤੇ ਹੁਣ ਉਹਦੇ ਦੂਰ ਨਹੀਂ ਹੈ। ਜਿਵੇਂ ਸਾਰਿਆਂ ਨੂੰ ਪਤਾ ਨਾ ਕਿ ਮਾਫੀ ਵੇਲੇ ਘਰੇ ਸੱਦਿਆ ਸੀ ਤੇ ਮਾਫੀ ਦੇ ਆਦੇਸ਼ ਦਿੱਤੇ ਸੀ ਕਿ ਦੇ ਦਿਓ ਭਾਈ ਸਾਹਿਬ ਨੂੰ ਮਾਫੀ। ਤੇ ਜੇ ਅੱਜ ਪੰਥ ਨਾ ਬੋਲਿਆ ਤੇ ਉਹ ਦੂਰ ਨਹੀਂ ਹੈ। ਜਦੋਂ ਦਸਤਾਰ ਵੀ ਘਰੇ ਸੱਦ ਕੇ ਦੇ ਦਿਆ ਕਰਨੀ ਹੈ ਤੇ ਘਰ ਤੋਂ ਤੋੜ ਦਿਆ ਕਰਨਾ ਨਹੀਂ, ਜਾ ਤੂੰ ਕਰਦਾ ਜਾਂਦਾ। ਇਹ ਹਾਲਤ ਬਣ ਜਾਣੀ ਜੇ ਅੱਜ ਅਸੀਂ ਚੁੱਪ ਰਹਿ ਗਏ। ਉਹ ਤਾਂ ਕੁਝ ਨਹੀਂ ਹੋਇਆ। ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਕੁਝ ਹੋ ਸਕਦਾ ਹੈ ਕਿ ਘਰ ਦੇ ਵਿੱਚ ਹੀ ਜਾਂ ਪਾਰਟੀ ਦੇ ਦਫ਼ਤਰ ਦੇ ਵਿੱਚ ਹੀ ਸੈਕਟਰ ਨੇ ਮੀਟਿੰਗ ਕੀਤੀ ਤੇ ਉੱਥੇ ਦਸਤਾਰ ਦੇ ਵਿੱਚ ਤੋੜਦਾ ਚੱਲ ਪੰਥ ਦੀ ਸੰਪਰਦਾਵਾਂ ਦੀ, ਜਥੇਬੰਦੀਆਂ ਦੀ ਲੋੜ ਹੀ ਕੋਈ ਨਹੀਂ, ਜ਼ਰੂਰਤ ਹੀ ਕੋਈ ਨਹੀਂ। ਇਹ ਠੀਕ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਸਰਮੌਰ ਸੰਸਥਾ ਹੈ, ਪਰ ਬਾਕੀ ਸੰਸਥਾਵਾਂ ਜਾਂ ਬਾਕੀ ਸੰਪਰਦਾਵਾਂ, ਬਾਕੀ ਜਥੇਬੰਦੀਆਂ, ਸਿੰਘ ਸਭਾਵਾਂ ਇਸ ਸਰਮੌਰ ਸੰਸਥਾ ਦੀਆਂ ਬਾਹਾਂ ਨੇ। ਤੁਸੀਂ ਬਾਹਾਂ ਲੱਤਾਂ ਨੂੰ ਤੋੜ ਕੇ ਕਿਵੇਂ ਸਰਵਾਈਵ ਕਰ ਸਕਦੇ ਹੋ? ਕਿਵੇਂ ਅੱਗੇ ਵਧ ਸਕਦੇ ਹੋ? ਵਧ ਸਕਦੇ ਹੋ ਜੇ ਤੁਸੀਂ ਆਪਣੀਆਂ ਬਾਹਾਂ ਤੋੜ ਲਓਗੇ, ਆਪਣੀਆਂ ਲੱਤਾਂ ਤੋੜ ਲਓਗੇ। ਮੰਨਦੇ ਹੋ ਤੁਸੀਂ ਸਰੀਰ ਹੋ, ਤੁਹਾਡੀ ਸਰਮੌਰਤਾ ਹੈ, ਪਰ ਜੇ ਤੁਸੀਂ ਬਾਹਾਂ ਤੋੜ ਲਓਗੇ, ਲੱਤਾਂ ਤੋੜ ਲਓਗੇ, ਤੁਸੀਂ ਸਰਵਾਈਵ ਕਿਵੇਂ ਕਰੋਗੇ? ਚੱਲੋਗੇ ਕਿਵੇਂ? ਇਹ ਤਾਂ ਸ਼ਿੰਗਾਰ ਹੈ। ਜਥੇਬੰਦੀਆਂ, ਸੰਪਰਦਾਵਾਂ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ, ਗੁਰਦੁਆਰਾ ਕਮੇਟੀਆਂ, ਇਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਿੰਗਾਰ ਹੈ। ਤੁਸੀਂ ਇਹਨੂੰ ਉਤਾਰ ਕੇ
ਪਹਿਲੂਕੀਏ ਕਿਵੇਂ ਹੋ ਸਕਦੇ, ਭੱਦੇ ਕਿਵੇਂ ਹੋ ਸਕਦੇ? ਕੁਛ ਤਾਂ ਸੋਚੋ। ਕਮਾਲ ਦੀ ਗੱਲ। ਕਾਰਨ ਕੀ ਹੈ? ਬਹੁਤ ਸਾਰੇ ਬੁਲਾਰਿਆਂ ਨੇ ਪਹਿਲਾਂ ਦੱਸ ਹੀ ਦਿੱਤਾ ਹੈ। ਕਾਰਨ 2 ਦਸੰਬਰ ਦਾ ਹੁਕਮਨਾਮਾ। 2 ਦਸੰਬਰ ਦੇ ਹੁਕਮਨਾਮੇ ਦੀਆਂ 1-2 ਮਤਾਂ ਕਿਹੜੀਆਂ ਉਹ ਪ੍ਰਵਾਨ ਨਹੀਂ। ਹੁਣ ਉਹ 1-2 ਮਤਾਂ ਹਟਾਉਣ ਵਾਸਤੇ ਇਹ ਸਾਰਾ ਕੁਝ ਕੀਤਾ। ਪਹਿਲਾਂ ਮੈਨੂੰ ਕਰਤਾਰ ਖੁਸ਼ੀ ਕਰਕੇ ਪਾਸੇ ਕੀਤਾ, ਫਿਰ ਮਾਨਯੋਗ ਸਿੰਘ ਸਾਹਿਬ ਜੀ ਨੂੰ, ਮਾਨਯੋਗ ਸੁਲਤਾਨ ਸਿੰਘ ਜੀ ਨੂੰ ਪਾਸੇ ਕੀਤਾ ਵੀ ਉਹ ਮਤਾਂ ਜਿਹੜੀਆਂ ਪ੍ਰਵਾਨ ਨਹੀਂ ਹੈ ਇਹ ਹਟਾਉਣੀਆਂ। ਪਰ ਮੈਂ ਇੱਕ ਗੱਲ ਦੱਸ ਰਿਹਾ, ਮੀਡੀਆ ਵੀ ਪੜ੍ਹਦਾ ਹੈ, ਤੁਸੀਂ ਸੰਗਤ ਸਾਰੀ ਸੁਣਦੇ ਹੋ। ਜਿਹੜੀਆਂ 1-2 ਮਤਾਂ ਜਿਨ੍ਹਾਂ ਨੂੰ ਕਹਿੰਦੇ ਇਹ ਪ੍ਰਵਾਨ ਨਹੀਂ ਨਾ ਹੈ, ਇਹ ਨੀਹਾਂ ਨੇ ਤੇ ਬਾਕੀ ਹੁਕਮਨਾਮਾ ਇਹਨਾਂ ਨੀਹਾਂ ਦੇ ਉੱਪਰ ਹੈ। ਜੇ ਤੁਸੀਂ ਇਹ 1-2 ਮਤਾਂ ਹਿਲਾਓਗੇ ਨਾ ਤੇ ਸਾਰਾ 2 ਦਸੰਬਰ ਦਾ ਹੁਕਮਨਾਮਾ ਡਿੱਗੂਗਾ। ਭੁੱਲ ਜਾਓ ਵੀ 1-2 ਮਤਾਂ ਕੱਢਦੀਆਂ ਤੇ 2 ਦਸੰਬਰ ਦਾ ਹੁਕਮਨਾਮਾ ਸਟੈਂਡ ਕਰੇਗਾ। ਇਹ ਚਿਣਤੀ ਇਸ ਢੰਗ ਦੇ ਨਾਲ ਕੀਤੀ ਗਈ ਹੈ। ਚਣਾਈ ਜਿਹੜੀ ਹੈ ਨਾ, ਚਣਾਈ ਇਹ ਕੰਧ ਦੀ ਇਸ ਢੰਗ ਦੇ ਨਾਲ ਕੀਤੀ ਗਈ ਹੈ ਕਿ ਰਾਜਸੀ ਫੈਸਲੇ ਥੱਲੇ ਆ ਤੇ ਧਾਰਮਿਕ ਉੱਪਰ। ਜਦੋਂ ਥੱਲੋਂ ਰਾਜਸੀ ਫੈਸਲੇ ਕੱਢੋਗੇ ਨਾ ਤੇ ਧਾਰਮਿਕ ਵੀ ਧੜਮ ਕਰਕੇ ਡਿੱਗ ਜਾਣਗੇ, ਤੇ ਜਦੋਂ ਧਾਰਮਿਕ ਧੜਮ ਕਰਕੇ ਡਿੱਗੇ ਉਦੋਂ ਤੁਸੀਂ ਵੀ ਗਏ ਤੇ ਡਿੱਗਣ ਵਾਲੇ ਵੀ ਗਏ। ਚੇਤੇ ਰੱਖਿਓ ਗੱਲ ਕਿ ਹੋਣਾ ਜੀ। ਹੋ ਸਕਦਾ 18 ਮਾਰਚ ਤੋਂ ਪਹਿਲੋਂ ਹੋਵੇ। 18 ਮਾਰਚ ਨੂੰ ਭਰਤੀ ਦਾ ਐਲਾਨ ਕੀਤਾ ਨਾ ਬਟਾਲਾ ਸਾਹਿਬ ਉਹਨਾਂ ਨੇ, ਹੋ ਸਕਦਾ 18 ਮਾਰਚ ਤੋਂ ਪਹਿਲਾਂ ਹੋ ਸਕਦਾ। ਪਰ ਚੇਤੇ ਰੱਖਿਓ ਹੁਕਮਨਾਮੇ, ਪਹਿਲਾਂ ਵੀ ਕਿਹਾ ਹੁਕਮਨਾਮੇ ਬਦਲੇ ਗਏ। ਸਾਦੇ ਸਾਹਿਬ ਨੂੰ ਮਾਫੀ ਦਿੱਤੀ ਸੀ, ਹਫ਼ਤੇ ਬਾਅਦ ਫਿਰ ਉਹ ਹੁਕਮਨਾਮਾ ਬਦਲ ਦਿੱਤਾ ਗਿਆ ਸੀ। ਪਰ ਉਹਦਾ ਕਾਰਨ ਸੀ ਕਿ ਪਹਿਲਾਂ ਜਿਹੜਾ ਹੁਕਮਨਾਮਾ ਸੀ ਉਹ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ ਸੀ। ਸਾਰੇ ਪੰਥ ਨੇ ਵਿਰੋਧ ਕੀਤਾ, ਉਹਦਾ ਧਰਨੇ ਪ੍ਰਦਰਸ਼ਨ ਹੋਏ, ਰੋਸ ਮੁਜ਼ਾਹਰੇ ਹੋਏ। ਫਿਰ ਹਫ਼ਤੇ ਬਾਅਦ ਉਹ ਹੁਕਮਨਾਮਾ ਬਦਲਿਆ। ਇਹ ਇਤਿਹਾਸ ਦੇ ਵਿੱਚ ਦਰਜ ਹੋ ਗਿਆ ਕਿ ਹੁਕਮਨਾਮਾ ਬਦਲ ਦਿੱਤਾ ਗਿਆ। ਕਦੋਂ? ਜਦੋਂ ਸਿੰਘ ਸਾਹਿਬਾਨ ਨੇ ਦੇਖਿਆ ਕਿ ਸਾਡਾ ਕੀਤਾ ਹੁਕਮਨਾਮਾ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ, ਪੰਥ ਨੂੰ ਪ੍ਰਵਾਨ ਨਹੀਂ ਹੋਇਆ, ਇਸ ਕਰਕੇ ਅਸੀਂ ਇਹ ਹੁਕਮਨਾਮਾ ਬਦਲ ਦਿੱਤਾ। ਪੰਥ ਚੁੱਪ ਹੋ ਗਿਆ ਵੀ ਠੀਕ ਹੈ, ਚਲੋ ਗਲਤੀ ਮੰਨੀ, ਵਾਪਸ ਲੈ ਲਿਆ। ਪਰ ਜੇ ਹੁਣ ਪੰਥ ਨੂੰ ਮਨਜ਼ੂਰ ਹੁਕਮਨਾਮਾ ਬਦਲ ਕੇ 10 ਬੰਦਿਆਂ ਦੀ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲਾ ਕੋਈ ਉਹਦੇ ਵਿੱਚ ਅਮੈਂਡਮੈਂਟਸ ਹੋਈ ਤੇ ਇਹ ਵੀ ਇਤਿਹਾਸ ਦਾ ਹਿੱਸਾ ਬਣ ਜਾਣਾ। ਪਰ ਇਹ ਜਿਹੜਾ ਇਤਿਹਾਸ ਦਾ ਹਿੱਸਾ ਬਣੂਗਾ ਨਾ, ਇਹਦੀ ਲਿਖਤ ਕਾਲੇ ਅੱਖਰਾਂ 'ਚ ਲਿਖੀ ਜਾਊਗੀ। ਕਿਉਂਕਿ 2 ਦਸੰਬਰ ਦਾ ਹੁਕਮਨਾਮਾ ਪੰਥ ਨੇ ਪ੍ਰਵਾਨ ਕਰ ਲਿਆ। ਹੁਣ ਇਸ ਹੁਕਮਨਾਮੇ ਦੇ ਵਿੱਚੋਂ ਜੇ 2-4 ਇੱਟਾਂ ਕੱਢਣ ਦੀ ਕੋਸ਼ਿਸ਼ ਹੋਈ, ਸਾਰਾ ਹੁਕਮਨਾਮਾ ਜੇ ਢਹਿ ਢੇਰੀ ਹੋਇਆ ਤੇ ਇਹ ਵੀ ਇਤਿਹਾਸ ਦਾ ਹਿੱਸਾ ਹੋਊਗਾ। ਇਹ ਚੇਤੇ ਰੱਖਿਓ ਜੀ। ਵੈਸੇ ਮੁਸ਼ਕਲ ਹੈ ਹੁਣ, ਵੈਸੇ ਔਖਾ ਹੈ ਹੁਣ, ਲੱਗਦਾ ਨਹੀਂ ਵੀ ਇਹ ਕਰ ਪਾਉਣਗੇ। ਪਰ ਜਿਸ ਕਿਸਮ ਦੇ ਸਲਾਹਕਾਰ ਹੈ, ਉਮੀਦ ਵੀ ਕਰ ਸਕਦੇ ਵੀ ਹੋ ਵੀ ਸਕਦਾ, ਕਿਉਂਕਿ ਜਦੋਂ ਢੀਠਤਾ ਹੀ ਧਾਰਨ ਕਰ ਲਈ ਫਿਰ ਕੁਝ ਵੀ ਹੋ ਸਕਦਾ। ਜਦੋਂ ਬੇਸ਼ਰਮੀ ਧਾਰਨ ਕਰ ਲਈ ਫਿਰ ਕੁਝ ਵੀ ਹੋ ਸਕਦਾ। ਜੇ ਥੋੜੀ ਜਿਹੀ ਰਾਈ ਦੇ ਦਾਣੇ ਜਿੰਨੀ ਵੀ ਸਿਆਣਪ ਹੋਈ ਫਿਰ ਨਹੀਂ ਹੁੰਦਾ, ਤੇ ਜੇ ਰਾਈ ਦੇ ਦਾਣੇ ਜਿੰਨੀ ਵੀ ਸਿਆਣਪ ਨਾ ਹੋਈ ਤੇ ਫਿਰ ਹੋ ਸਕਦਾ, ਕੁਝ ਵੀ ਹੋ ਸਕਦਾ। ਸੋ ਸਾਧ ਸੰਗਤ ਜੀ, ਪੰਥ ਨੇ ਵੱਡੀਆਂ ਸ਼ਕਤੀਆਂ ਦਾ ਮੁਕਾਬਲਾ ਕੀਤਾ। ਅਬਦਾਲੀ ਆਇਆ ਚੜ੍ਹ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਥ ਨੇ ਉਹਦਾ ਵੀ ਮੁਕਾਬਲਾ ਕੀਤਾ। 84 ਦੇ ਵਿੱਚ ਇੰਦਰਾਈ ਚੜ੍ਹ ਕੇ ਪੰਥ ਨੇ ਉਹਦਾ ਵੀ ਮੁਕਾਬਲਾ ਕੀਤਾ। ਗੋਲੇ ਵਰਸਾਏ, ਤੋਪਾਂ ਦੇ, ਟੈਂਕਾਂ ਦੇ, ਗੋਲੀਆਂ ਵਰਸਾਈਆਂ, ਬੰਦੂਕਾਂ ਦੀਆਂ, ਪੰਥ ਨੇ ਮੁਕਾਬਲਾ ਕੀਤਾ। ਪਰ ਇਸ ਵਾਰ ਸਾਡੇ ਸੰਕਲਪ ਨੂੰ ਡੇਗਣ ਦਾ ਯਤਨ ਹੋਇਆ, ਸਾਡੇ ਸਿਧਾਂਤ ਨੂੰ ਡੇਗਣ ਦਾ ਯਤਨ ਹੋਇਆ।
ਖਤਰਨਾਕ ਗੱਲ ਕੀ ਹੈ? ਜੇ ਸਾਡੇ ਸਿਧਾਂਤ ਨੂੰ ਡੇਗਣ ਦਾ ਯਤਨ ਹੋਇਆ ਹੈ ਜਾਂ ਸਾਡੀਆਂ ਜਿਹੜੀਆਂ ਮਰਿਆਦਾਵਾਂ ਜਾਂ ਪਰੰਪਰਾਵਾਂ ਹੈ ਉਹਨਾਂ ਨੂੰ ਡੇਗਣ ਦਾ ਯਤਨ ਹੋਇਆ, ਤੇ ਖਤਰਨਾਕ ਗੱਲ ਕੀ ਹੈ? ਖਤਰਨਾਕ ਗੱਲ ਇਹ ਹੈ ਕਿ ਕੀਤਾ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਲੋਕਾਂ ਨੂੰ ਪਰੰਪਰਾਵਾਂ ਤੇ ਸੰਕਲਪਾਂ ਦੀ ਰਾਖੀ ਸੌਂਪੀ ਗਈ। ਇਹ ਖਤਰਨਾਕ ਗੱਲ ਹੈ। ਖਤਰਨਾਕ ਗੱਲ ਪਤਾ ਕਿਹੜੀ ਹੈ? ਜਿਨ੍ਹਾਂ ਨੂੰ ਰਾਖੀ ਸੌਂਪੀ ਗਈ ਸੀ ਕਿ ਤੁਸੀਂ ਰਾਖੀ ਕਰਨੀ ਹੈ। ਬੈਠੇ ਨੇ ਬੀਬੀ ਜੀ ਪ੍ਰਧਾਨ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਕੇਵਲ ਗੋਲਕਾਂ ਗਿਣਨੀਆਂ ਤੇ ਗੋਲਕਾਂ ਗਿਣ ਕੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਨਹੀਂ ਹੈ, ਬਿਜਲੀ ਦੇ ਬਿੱਲ ਭਰਨਾ ਨਹੀਂ ਹੈ। ਸੰਕਲਪ ਦੀ ਰਾਖੀ ਕਰਨਾ ਵੀ ਹੈ, ਸਿਧਾਂਤ ਦੀ ਰਾਖੀ ਕਰਨਾ ਵੀ ਹੈ। ਪੰਥ ਨੇ ਕੱਲੀ ਗੋਲਕ ਸੰਭਾਲਣ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਪੰਥ ਨੇ ਸਿਧਾਂਤਾਂ ਦੀ ਰਾਖੀ ਕਰਨ ਦੀ ਵੀ ਜ਼ਿੰਮੇਵਾਰੀ ਦਿੱਤੀ ਹੈ, ਸੰਕਲਪ ਦੀ ਰਾਖੀ ਕਰਨ ਦੀ ਵੀ ਜ਼ਿੰਮੇਵਾਰੀ ਦਿੱਤੀ ਹੈ। ਤੇ ਜਿਹੜੇ ਬਿਠਾਏ ਨੇ 14 ਤੋਂ 10 ਉਹਨਾਂ ਨੂੰ ਨਾ ਸੰਕਲਪ ਦਾ ਸਮਝ ਹੈ, ਨਾ ਮਰਿਆਦਾ ਦੀ ਪਤਾ ਹੈ, ਨਾ ਉਹਨਾਂ ਨੂੰ ਪਰੰਪਰਾ ਦਾ ਪਤਾ ਹੈ, ਕੁਝ ਵੀ ਨਹੀਂ ਪਤਾ। ਆ ਦੱਸ ਕੇ ਗਏ ਨੇ ਮੰਚ ਸੰਚਾਲਨ ਕਰਨ ਵਾਲੇ ਨੇ ਕਿਤੇ ਬਾਰੇ ਸਾਨੂੰ ਤਾਂ ਨਹੀਂ ਪਤਾ ਸੀ, ਦੱਸ ਕੇ ਗਏ। ਤੇ ਜੇ ਬਾਕੀਆਂ ਦਾ ਵੀ ਪੁੱਛਣ ਕਰ ਲਓ ਨੌਵਾਂ ਦਾ ਤਾਂ ਪਤਾ ਲੱਗ ਜਾਏ ਉਹਨਾਂ ਦੇ ਇਲਾਕੇ 'ਚ ਜਾ ਕੇ। ਇਹ ਦੁੱਖ ਹੈ, ਇਹ ਦਰਦ ਹੈ। ਜੇ ਕੋਈ ਆਵਾਜ਼ ਉਠਾਉਂਦਾ ਉਹਦੀ ਕਰਤਾਰ ਖੁਸ਼ੀ ਕਰਦਾ। ਹੈਰਾਨੀ ਦੀ ਗੱਲ ਕਿ ਜੇ ਸਰਦਾਰ ਬਿਕਰਮ ਸਿੰਘ ਮਜੀਠੀਏ ਨੇ ਕਹਿ ਦਿੱਤਾ ਕਿ ਭਾਈ ਇਹ ਠੀਕ ਨਹੀਂ ਹੋਇਆ, ਤੁਸੀਂ ਸੁਣ ਕੇ ਹੈਰਾਨ ਹੋਵੋਗੇ ਇਹਨਾਂ ਦੇ ਆਈਟੀ ਵੇਖਦੇ ਉਹਨਾਂ ਨੂੰ ਵੀ ਨਹੀਂ ਛੱਡਿਆ, ਉਹਨਾਂ ਨੂੰ ਵੀ ਨਹੀਂ ਛੱਡਿਆ। ਅਸੀਂ ਤਾਂ ਲੱਗਦੇ ਕੀ ਇਹਨਾਂ ਦੇ, ਉਹ ਜਿਹੜੇ ਲੱਗਦੇ ਸੀ ਉਹਨਾਂ ਨੂੰ ਵੀ ਨਹੀਂ ਛੱਡਿਆ। ਕਿਸ ਹੱਦ ਤੱਕ ਗਿਰੋਗੇ ਯਾਰ, ਕਿਸ ਹੱਦ ਤੱਕ? ਜੇ ਬਾਬਾ ਬਲਵੀਰ ਸਿੰਘ ਜੀ ਜੋ ਮੁਖੀ ਸਨ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ, ਉਹਨਾਂ ਨੇ ਕਿਹਾ ਵੀ ਗਲਤ ਹੋਇਆ, ਉਹਨਾਂ ਦੇ ਮਗਰ ਪੈ ਗਏ ਟੀਵੀ ਚੈਨਲਾਂ ਦੇ ਉੱਤੇ ਆ ਕੇ ਉਹਨਾਂ ਨੂੰ ਦੱਸਣ ਲੱਗ ਗਏ। ਜੇ ਰਾਤ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਬੋਲੇ ਨੇ ਉਹਨਾਂ ਨੂੰ ਪਏ ਹੋਏ। ਕਮਾਲ ਦੀ ਗੱਲ, ਕਹਿੰਦੇ ਜੀ ਆਰਐਸਐਸ ਦੇ ਹੈ, ਬੀਜੇਪੀ ਦੇ ਆਪਣਾ ਸੌਖਾ। ਕਿਸੇ ਸਮੇਂ ਕਹਿੰਦੇ ਹੁੰਦੇ ਸੀ ਜਿਹੜਾ ਕੋਈ ਖਿਲਾਫ ਬੋਲਦਾ ਨਾ ਉਹਨੂੰ ਕਹਿੰਦੇ ਕਾਂਗਰਸੀ ਹੈ ਜੀ, ਹੁਣ ਕਹਿੰਦੇ ਬੀਜੇਪੀ ਦਾ ਜੀ, ਆਰਐਸਐਸ ਦਾ। ਇਹ ਕੋਈ ਲਾਭ ਨਹੀਂ। ਜਿਹੜਾ ਇਹਨਾਂ ਦੇ ਖਿਲਾਫ ਬੋਲੇ, ਇੱਥੋਂ ਤੱਕ ਜੇ ਇਹਨਾਂ ਦੇ ਨਾਲ ਬੈਠਾ ਉੱਠ ਕੇ ਵੀ ਇਹਨਾਂ ਦੇ ਖਿਲਾਫ ਬੋਲੇ ਉਹਨੂੰ ਵੀ ਕਹਿੰਦੇ ਇਹਦਾ ਬੀਜੇਪੀ ਨਾਲ। ਜਿਹੜਾ ਇਹਨਾਂ ਦੇ ਨਾਲੋਂ ਉੱਠ ਕੇ ਗਿਆ ਹੋਵੇ 2 ਮਿੰਟ ਪਹਿਲਾਂ, ਤੁਸੀਂ ਇੱਥੇ ਦੱਸੇ ਜਾਣੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕਹਿ ਦਿਓ ਕਿ ਅਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਹਾਂ ਕਿ ਅਸੀਂ ਬੀਜੇਪੀ ਨਾਲ ਸਮਝੌਤਾ ਨਹੀਂ ਕਰਨਾ, ਮੰਨ ਜਾਣੇ ਤਾਂ ਕਹੋ, ਆਖੋ ਸ੍ਰੀ ਅਕਾਲ ਤਖਤ ਸਾਹਿਬ ਤੇ ਖੜ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਆਖੋ ਕਿ ਮਰਦੇ ਮਰ ਜਾਣਗੇ ਪਰ ਬੀਜੇਪੀ ਨਾਲ ਸਮਝੌਤਾ ਨਹੀਂ ਕਰਨਾ। ਤੁਸੀਂ ਲੈ ਲੜੀਆਂ ਕੱਢਦੇ ਫਿਰਦੇ। ਜੀ ਕਮਾਲ ਦੀ ਗੱਲ ਹੈ ਕਿ ਜੇ ਕੋਈ ਹੋਰ ਕੋਈ ਪੰਥ ਦੀ ਗੱਲ ਕਰਦਾ, ਕੋਈ ਮਰਿਆਦਾ ਦੀ ਗੱਲ ਕਰਦਾ, ਕੋਈ ਸਿਧਾਂਤਾਂ ਦੀ ਗੱਲ ਕਰਦਾ, ਉਹ ਕਹਿੰਦੇ ਬੀਜੇਪੀ। ਇਹ ਆਰਐਸਐਸ ਦਾ, ਇਹ ਬੀਜੇਪੀ ਕਰਾ ਰਹੀ ਹੈ ਜੀ, ਇਹ ਆਰਐਸਐਸ ਕਰਾ ਰਹੀ ਹੈ ਜੀ। ਇਹ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਯਤਨ ਹੈ। ਵੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਯਤਨ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਹੀ ਹੋਇਆ। ਪਹਿਲਾਂ ਕਿੰਨਾ ਕੁ ਮਜ਼ਬੂਤ ਸੀ, ਪਹਿਲਾਂ ਕਿੰਨਾ ਕੁ ਮਜ਼ਬੂਤ ਸੀ। 2017 ਚ ਤੁਸੀਂ ਪਿੱਟੇ, 2022 ਚ ਪਿੱਟੇ, ਪਹਿਲਾਂ ਕਿੰਨਾ ਕੁ ਮਜ਼ਬੂਤ ਸੀ। ਇੱਕ ਅਹੁਦਾ ਬਚਿਆ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮੁੱਖ ਗ੍ਰੰਥੀ ਦਾ। ਕੱਲ ਜਦੋਂ ਮਾਨਯੋਗ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਕਿਹਾ ਨਾ ਕਿ ਅਨੰਦਪੁਰ ਸਾਹਿਬ ਪਰੰਪਰਾਵਾਂ ਦਾ ਕੰਮ ਹੋਇਆ ਹੈ, ਇਹਨਾਂ ਨੇ ਉਹ ਵੀ ਨਹੀਂ ਬਖਸ਼ਿਆ, ਇਹਨਾਂ ਨੇ ਉਹ ਵੀ ਨਹੀਂ ਬਖਸ਼ਿਆ। ਔਰ ਹੈਰਾਨੀ ਦੀ ਗੱਲ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਸਾਹਿਬ ਉਹ ਕਹਿ ਰਹੇ ਕਿ ਅਨੰਦਪੁਰ ਸਾਹਿਬ ਮਰਿਆਦਾ ਦਾ ਕਹਾਣ ਹੋਇਆ, ਜੋ ਸਿੱਖਾਂ ਦੀ ਸਭ ਤੋਂ ਸਰਮੌਰ ਪਦਵੀ ਹੈ, ਬਾਬਾ ਬੁੱਢਾ ਸਾਹਿਬ ਦੀ ਪਦਵੀ ਹੈ। 2 ਘੰਟੇ ਨਹੀਂ ਬੀਤੇ, ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਨੂੰ ਟੀਵੀ ਚੈਨਲ ਤੇ ਬਾਹਰ ਕੀਤਾ, ਉੱਥੇ ਮਰਿਆਦਾ ਦਾ ਪਾਲਣ ਹੋਇਆ।
ਆਪਦੇ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਥੱਲੇ ਕਰਨ ਵਾਸਤੇ ਸੈਕਟਰੀ ਨੂੰ ਬਿਆਨ ਦਵਾਇਆ। ਤੇ ਮੈਂ ਜਦੋਂ ਸਰਦਾਰ ਪ੍ਰਤਾਪ ਸਿੰਘ ਜੀ ਨੂੰ ਸੁਣ ਰਿਹਾ ਸੀ ਨਾ, ਸਪਸ਼ਟ ਪਤਾ ਲੱਗ ਰਿਹਾ ਸੀ ਕਿ ਉਹਨਾਂ ਦਾ ਮਨ, ਉਹਨਾਂ ਦਾ ਜ਼ਬਾਨ ਦੋਵੇਂ ਇੱਕ ਸੁਰ ਦੀ ਹੈ। ਇਹ ਵੀ ਸਿੱਖ ਹੈ ਨਾ, ਸੈਕਟਰੀ ਹੈ ਭਾਵੇਂ ਸਰਦਾਰ ਪ੍ਰਤਾਪ ਸਿੰਘ ਸਕੱਤਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਪਰ ਸਿੱਖ ਤਾਂ ਹੈਗਾ ਨਾ। ਜਦੋਂ ਬੋਲ ਰਿਹਾ ਸੀ ਨਾ ਤੇ ਹਰ ਸਿਆਣਾ ਬੰਦੇ ਨੂੰ ਸਮਝ ਆ ਰਹੀ ਸੀ ਕਿ ਇਹ ਬੋਲ ਨਹੀਂ ਰਿਹਾ, ਇਹਦੇ ਤੋਂ ਧੱਕੇ ਨਾ ਪਰਛਾ ਮਾਰ ਕੇ ਜਿਹੜਾ ਨਾ ਚੋਕ ਮਾਰ ਕੇ ਬੁਲਾਇਆ ਕਰਾ। ਹਰ ਸਿੱਖ ਨੂੰ ਪਤਾ ਲੱਗ ਰਿਹਾ ਸੀ ਕਿ ਉਹਦੇ ਜ਼ਮੀਰ ਦਾ, ਉਹਦੇ ਮਨ ਦਾ ਸਾਥ ਉਹਦੀ ਜ਼ੁਬਾਨ ਨਹੀਂ ਸੀ। ਬੇਵਸੀ ਜ਼ਾਹਰ ਹੋ ਰਹੀ ਸੀ ਉਹਦੀਆਂ ਅੱਖਾਂ 'ਚ। ਹੋ ਕੀ ਰਿਹਾ ਯਾਰ? ਤੁਹਾਡੇ ਹਰਿਮੰਦਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਨੇ ਕਹਿ ਦਿੱਤਾ ਹੈ ਕਿ ਤੁਸੀਂ ਉਹਦਾ ਖੰਡਨ ਕਰਾਉਣ ਵਾਸਤੇ ਸੈਕਟਰੀ ਨੂੰ ਬਰਾਬਰ ਖੜਾ ਕਰ ਦਿਓ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੇ ਕਹੇ ਬੋਲਾਂ ਨੂੰ ਤੁਸੀਂ ਖੰਡਨ ਕਰਨ ਵਾਸਤੇ ਉਹਦਾ ਇਸਤੇਮਾਲ ਕਰ ਰਹੇ? ਕਿਹੜੇ ਸਲਾਹਕਾਰ ਹੈ, ਕਿਹੜੇ ਦੇ ਰਹੇ ਆ ਸਲਾਹ ਵੀ ਇਸ ਤਰ੍ਹਾਂ ਕਰ ਲਓ? ਐਡਾ ਸਨਮਾਨ ਵਾਲਾ ਹੁੰਦਾ ਸਾਡਾ, ਇਹਨਾਂ ਨੇ ਉਹ ਵੀ ਰੋਲੇ। ਅੱਜ ਇਹਨਾਂ ਦੇ ਰੋਲੇ ਆ ਬਹੁਤੇ, ਕੱਲ ਨੂੰ ਸਰਕਾਰ ਹੋਵੇ, ਕਾਂਗਰਸ ਦੀ ਸਰਕਾਰ ਹੋਵੇ, ਕਿਸੇ ਹੋਰ ਪਾਰਟੀ ਦੀ, ਉਹ ਕੋਈ ਗਲਤ ਕੰਮ ਕਰੇ ਤੇ ਜਥੇਦਾਰ ਉਹਨਾਂ ਦੀ ਗਲਤ ਕੰਮ ਦੇ ਖਿਲਾਫ ਜਿਹੜਾ ਆਵਾਜ਼ ਉਠਾਉਣ, ਤੇ ਜੇ ਉਹਨਾਂ ਦੇ ਲੋਕ ਕਰਤਾਰਕੁਸ਼ੀ ਕਰਨਗੇ ਤੇ ਫਿਰ ਤੁਹਾਡੇ ਕੋਲ ਜਵਾਬ ਕੀ ਹੋਊਗਾ? ਦੱਸੋ ਕੀ ਜਵਾਬ ਦਿਓਗੇ ਤੁਸੀਂ? ਅਕਾਲੀ ਅਖਵਾਉਣ ਵਾਲੇ ਹੋ, ਟੀਵੀ ਚੈਨਲਾਂ ਤੇ ਬਹਿ ਬਹਿ ਕੇ ਤੁਸੀਂ ਕਰਤਾਰਕੁਸ਼ੀ ਤਾਂ ਕਰਦੇ ਪਏ ਹੋ। ਜੇ ਕਾਂਗਰਸ ਦੇ ਲੀਡਰਾਂ ਨੇ, ਝਾੜੂ ਪਾਰਟੀ ਦੇ ਲੀਡਰਾਂ ਨੇ, ਬੀਜੇਪੀ ਦੇ ਲੀਡਰਾਂ ਨੇ, ਜਦੋਂ ਜਥੇਦਾਰ ਨੇ ਉਹਨਾਂ ਨੂੰ ਅੱਖਾਂ ਵਿਖਾਈਆਂ ਤੇ ਉਹਨਾਂ ਨੇ ਕਰਤਾਰਕੁਸ਼ੀ ਕੀਤੀ, ਤੁਸੀਂ ਕੀ ਜਵਾਬ ਦਿਓਗੇ? ਕੀ ਕਹੋਗੇ ਤੁਸੀਂ? ਵੀ ਜਥੇਦਾਰ ਦਾ ਉਹਦਾ ਸਨਮਾਨਜਨਕ ਹੁੰਦਾ, ਇਹ ਕਹੋਗੇ ਨਾ ਕਿ ਜਥੇਦਾਰ ਦਾ ਉਹਦਾ ਸਨਮਾਨਜਨਕ ਹੁੰਦਾ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦਾ ਉਹਦਾ ਸਨਮਾਨਜਨਕ ਹੁੰਦਾ ਜੀ, ਉਹਨਾਂ ਲਈ ਸਨਮਾਨਜਨਕ ਹੁੰਦਾ, ਤੁਹਾਡੇ ਲਈ ਸਨਮਾਨਜਨਕ ਨਹੀਂ ਹੈ? ਤੁਹਾਡੇ ਲਈ ਕੋਈ ਸਨਮਾਨਜਨਕ ਨਹੀਂ ਹੈ। ਕੀ ਕਿਹੜੀਆਂ ਕਰਤਾਂ ਪਾ ਰਹੇ ਹੋ ਤੁਸੀਂ? ਕਿਹੜੀਆਂ ਕਰਤਾਂ ਪਾ ਰਹੇ ਹੋ? ਅੱਜ ਇੱਕ ਫਿਲਮ ਸਟਾਰ ਬਿਠਾ ਰੱਖਿਆ ਚੈਨਲ ਦੇ ਉੱਤੇ, ਉਹ ਕਹੀ ਜਾਂਦਾ ਜੀ, ਕਹਿੰਦਾ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ। ਮੈਂ ਕਿੱਥੇ ਨੌਜਵਾਨਾਂ ਨੂੰ ਕਹਿੰਦਾ ਵੀ ਤੁਸੀਂ ਬੰਦੂਕਾਂ ਚੁੱਕਣ ਦੇ ਬੰਦੇ ਮਾਰਦੇ? ਕਿਹਾ ਨੌਜਵਾਨਾਂ ਨੂੰ ਵੀ ਬੰਦੂਕਾਂ ਚੁੱਕਣ ਦੇ ਬੰਦੇ ਮਾਰਦੇ? ਪੰਜਾਬ ਦਾ ਮਾਹੌਲ ਇਸ ਤਰ੍ਹਾਂ ਹੀ ਖਰਾਬ ਹੁੰਦਾ ਹੈ। ਅਸੀਂ ਸਿਧਾਂਤਾਂ ਦੀ ਗੱਲ ਕਰ ਰਹੇ ਹਾਂ, ਪਰੰਪਰਾਵਾਂ ਦੀ ਗੱਲ ਕਰ ਰਹੇ ਹਾਂ, ਮਰਿਆਦਾਵਾਂ ਦੀ ਗੱਲ ਕਰ ਰਹੇ ਹਾਂ। ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਜੀ, ਕਮਾਲ ਦੀ ਗੱਲ। ਸੋ ਸਾਧ ਸੰਗਤ ਜੀ, ਤੁਹਾਨੂੰ ਜਾਗਣਾ ਪਏਗਾ, ਸੋਚਣਾ ਪਏਗਾ। ਜੇ ਅਸੀਂ ਨਾ ਜਾਗੇ, ਅਸੀਂ ਨਾ ਸੋਚਿਆ, ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਸੰਕਟ ਜਿਹੜਾ ਇਸ ਤੋਂ ਵੀ ਵੱਡਾ ਗੰਭੀਰ ਹੋਊਗਾ, ਇਸ ਤੋਂ ਵੀ ਵੱਡਾ। 1920 ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋ ਰਿਹਾ ਸੀ। ਗੁਰਦੁਆਰਿਆਂ ਨੂੰ ਨਿੱਜੀ ਜਾਇਦਾਦਾਂ ਸਮਝ ਕੇ ਗੁਰਦੁਆਰਿਆਂ ਦੇ ਵਿੱਚ ਘਿਨੌਣੇ ਅਪਰਾਧ ਹੋਣ ਲੱਗ ਪਏ। ਪਹਿਲਾਂ ਥੋੜਾ ਥੋੜਾ ਵਿਰੋਧ ਹੋਇਆ, ਸਰਕਾਰ ਉਹਨਾਂ ਦੀ ਪੁਸ਼ਤ ਪਨਾਹੀ ਕਰਦੀ ਸੀ। ਪਹਿਲਾਂ ਥੋੜਾ ਥੋੜਾ ਵਿਰੋਧ ਹੋਇਆ, ਉਹਨਾਂ ਨੇ ਵਿਰੋਧ ਦਬਾਤਾ, ਉਹਨਾਂ ਨੂੰ ਸ਼ਹਿ ਮਿਲ ਗਈ, ਉਹਨਾਂ ਨੇ ਵੱਡੇ ਅਪਰਾਧ ਕੀਤੇ। ਤੇ ਜਦੋਂ ਵੱਡੇ ਅਪਰਾਧ ਕੀਤੇ, ਫੇਰ ਜਦੋਂ ਪੰਥ ਨੂੰ ਜਾਗ ਆਈ, ਤੇ ਜਦੋਂ ਫੇਰ ਪੰਥ ਨੇ ਉਹਨਾਂ ਨੂੰ ਭਜਾਉਣ ਦਾ ਯਤਨ ਕੀਤਾ, ਫਿਰ ਸ਼ਹੀਦੀਆਂ ਹੋਈਆਂ। ਕਿ ਅਸੀਂ ਉਸ ਸਮੇਂ ਦਾ ਇੰਤਜ਼ਾਰ ਕਰ ਰਹੇ? ਇਹਨਾਂ ਨੂੰ ਅਸੀਂ ਮੌਕੇ ਤੇ ਮੌਕਾ ਦੇ ਕੇ ਕਿ ਉਸ ਸਮੇਂ ਦਾ ਇੰਤਜ਼ਾਰ ਕਰ ਰਹੇ? ਨਹੀਂ, ਅਸੀਂ ਹੁਣ ਉਸ ਸਮੇਂ ਦਾ ਇੰਤਜ਼ਾਰ ਨਹੀਂ ਕਰਾਂਗੇ ਕਿ ਇਹਨਾਂ ਨੂੰ ਗੁਰਦੁਆਰਾ ਪ੍ਰਬੰਧ ਦੇ ਵਿੱਚੋਂ ਬਾਹਰ ਕੱਢਣ ਵਾਸਤੇ ਸਾਡੇ ਨੌਜਵਾਨਾਂ ਨੂੰ ਸ਼ਹੀਦੀਆਂ ਦੇਣੀਆਂ ਪੈਣ। ਅਸੀਂ ਉਸ ਸਮੇਂ ਦਾ ਹੁਣ ਇੰਤਜ਼ਾਰ ਨਹੀਂ ਕਰਾਂਗੇ, ਕਿਉਂਕਿ ਉਦੋਂ ਮੀਡੀਆ ਨਹੀਂ ਸੀ, ਹੁਣ ਮੀਡੀਆ। ਉਦੋਂ ਮੀਡੀਆ ਨਹੀਂ ਸੀ, ਹੁਣ ਮੀਡੀਆ। ਅੱਜ ਦੀ ਕਹੇ ਹੋਏ ਇਹ ਸ਼ਬਦ 10 ਮਿੰਟਾਂ ਤੱਕ ਅਮਰੀਕਾ ਕੈਨੇਡਾ ਪਹੁੰਚ ਜਾਣੇ, ਉਦੋਂ ਨਹੀਂ ਸੀ ਪਹੁੰਚਦੇ। ਉਦੋਂ ਚੱਲ ਗਈਆਂ ਉਹਨਾਂ ਦੀਆਂ ਮਨਮਾਨੀਆਂ, ਪਰ ਹੁਣ ਤੁਹਾਡੀਆਂ ਨਹੀਂ ਚੱਲਣੀਆਂ। ਚੱਲ ਗਈਆਂ ਉਦੋਂ, ਮਹੰਤਾਂ ਨੇ ਕਰ ਲਈਆਂ।
चिट्ठी कमाल दी धमकियां दे रहे, धमकियां दे रहे। मैं पहला भी शब्द कही सी, अज मैं फिर कहना गुरु पातशाह की हजूरी मैनू भी ये कहा गया सी, एक अकाली लीडर ने कहा सी, सुनेहा दिता सी किसी होर अकाली लीडर का